अस्सलामुअलैकुम, सत श्री अकाल, प्रणाम। मैं ਤੁਹਾਡਾ ਸਬਰਨਾਥ ਅੱਜ ਤੁਹਾਨੂੰ ਬਚੀਆਂ ਕਦਰਾਂ करतारपुर लैके आए हैं। दरबार साहब करतारपुर ਇੱਥੇ ਆਏ ਆਪਣੇ ਮਿੱਤਰ ਆਪਣੇ ਸਾਥੀ ਜਿਹੜੇ ਸਾਡੇ ਕੋਲ ਦਰਬਾਰ ਸਾਹਿਬ ਮੱਥਾ ਟੇਕਣ ਆਏ ਨੇ ਚੜ੍ਹਦੇ ਪੰਜਾਬ ਤੋਂ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਤੁਹਾਨੂੰ ਕਿਵੇਂ ਲੱਗਾ ਇੱਥੇ ਆ ਕੇ ਤੇ ਕਿਵੇਂ ਤੁਸੀਂ ਮਹਿਸੂਸ ਕੀਤਾ ਤੇ ਇਸ ਧਰਤੀ ਤੇ ਆ ਕੇ ਤੁਹਾਨੂੰ ਕਿੰਨਾ ਆਨੰਦ ਮਿਲਿਆ। ਕੀ ਨਾਮ ਤੁਹਾਡਾ ਜੀ? ਅੰਮ੍ਰਿਤਸਰ ਤੋਂ ਇਹ ਤੁਸੀਂ ਤਾਂ ਬਿਲਕੁਲ ਗਵਾਂਢੋਂ ਵਾਲੇ ਤੇ ਕਿਵੇਂ ਦਾ ਲੱਗਾ ਤੁਹਾਨੂੰ ਪੱਕਰ ਅਸੀਂ ਬਹੁਤ ਪਿਆਰ ਕਰ ਸਕਦੇ ਕੀ ਤੁਸੀਂ ਸਾਡੇ ਹਕੂਮਤ ਬਾਰੇ ਕੀ ਕਹੋ? ਜਿਹੜਾ ਪਿੰਡ ਹੈ ਉਹ ਜਿੰਨੀ ਜਲਦੀ ਹੈ ਸਾਰਾ ਕੁਝ ਬਹੁਤ ਇਮਰਾਨ ਖਾਨ ਸਾਡੀ ਸਰਕਾਰ ਦੇ ਇਹਨਾਂ ਦੋਵਾਂ ਦੇ ਪਿਆਰ ਨਾਲ ਸਾਡਾ ਪਿਆਰ ਵੱਧ ਰਿਹਾ ਜਿਹਦੇ ਜਿਹਦੇ ਕੋਈ ਸ਼ੱਕ ਨਹੀਂ। ਉਹ ਜਿਵੇਂ ਇਮਰਾਨ ਖਾਨ ਸਾਹਿਬ ਇੱਥੇ ਨਾ ਜੀ ਉਹ ਪੰਜਰਾ ਸੀ ਤੇ ਇਹ ਚੀਜ਼ ਸਿੱਧੂ ਇਹਦੇ ਨਾਲ ਜੀ ਸਿੱਧੂ ਭਾਜਪਾ ਜੀ ਕਿਆ ਬਾਤ ਹੈ। ਮੈਂ ਕਹਿੰਦਾ ਜਿਹੜਾ ਜੱਫੀ ਪਾ ਕੇ ਕਮਾਲ ਕਰ ਲਿਆ ਇੱਕ ਜੱਫੀ ਦਾ ਕਮਾਲ ਜੀ। ਤੁਸੀਂ ਸਿੱਧੂ ਸਾਹਿਬ ਨੇ ਵੀ ਕਿਹਾ ਸੀ ਤੁਸੀਂ ਵੀ ਕਰਦੇ ਹੋ ਕਿ ਚਾਹੁੰਦੇ ਹੋ ਸਾਰਾ ਇਹ ਜੱਫੀਆਂ ਜਿਹੜੀਆਂ ਪੈਂਦੀਆਂ ਰਹਿਣਗੀਆਂ ਪੈਣ ਚ ਪਿਆਰ ਇੰਨਾ ਪਿਆਰ ਨਫ਼ਰਤ ਰਹੇ ਨਫ਼ਰਤ ਹੈਗੀ ਵੀ ਨਹੀਂ ਸਾਡੀ ਆਪਸ ਵਿੱਚ। ਐਕਸਕਿਊਜ਼ ਮੀ ਨਹੀਂ ਬਿਲਕੁਲ ਨਹੀਂ। ਇਹ ਕੁਝ ਸਮੇਂ ਪਹਿਲਾਂ ਜਿਹੜੀ ਖਤਮ ਹੋ ਬਿਲਕੁਲ ਸਹੀ ਨਫ਼ਰਤ ਹੈ। ਦੇਖੋ ਨਾ ਬਾਬਾ ਜੀ ਦਾ ਜਿਹੜਾ ਸ਼ਾਨ ਬਾਬਾ ਜੀ ਦਾ ਉਹਨਾਂ ਜਿਹੜਾ ਕਿਹਾ ਉਹਦੇ ਉਹਦੇ 'ਚ ਹੀ ਸਾਰੀ ਇਨਸਾਨੀਅਤ ਕੋਈ ਵੀ ਨਜ਼ਰ ਜਿਹੜਾ ਹੈ ਅੱਜ ਸਾਨੂੰ ਇੱਜ਼ਤ ਬਖਸ਼ੀ ਆ ਅਸੀਂ ਤਾਂ ਬੇਸ਼ੱਕ ਜੀ ਇਹਦੇ 'ਚ ਕੋਈ ਗੱਲ ਨਹੀਂ। ਇਹ ਤੁਸੀਂ ਸਾਡੇ ਭਰਾ ਹੋ। ਅਸੀਂ ਸਮਝਦੇ ਕਿ ਅੱਜ ਤੋਂ 72 ਵਾਰੇ ਪਹਿਲੇ ਸਾਰਾ ਭਰਾ ਵੱਖਰੀ ਹੋ ਜਾਂਦੇ ਨੇ ਭਰਾ ਦੀ ਸੌ ਜੁੜੀ ਹੋ ਜਾਂਦੀ ਹੈ ਫਿਲਹਾਲ ਵਾਲੇ ਪਹਿਲੇ ਅਸੀਂ ਵੱਖ ਹੋਏ ਲੇਕਿਨ ਇਹ ਮੈਂ ਸਮਝਦਾ ਕਿ ਸਾਡੀ ਗੌਰਮੈਂਟ ਇੱਕ ਦਰਵਾਜ਼ਾ ਖੋਲ੍ਹ ਕੇ ਸਾਨੂੰ ਆਪਸ ਵਿੱਚ ਮਿਲਣ ਦਾ ਇੱਕ ਬੜਾ ਅੱਛਾ ਇੱਕ ਜੋ ਇਮਰਾਨ ਖਾਨ ਤੇ ਸਿੱਧੂ ਭਾਈ ਨੇ ਪਾਕਿਸਤਾਨ ਸੁਣਨਾ ਤੁਸੀਂ ਵੀ ਅੰਮ੍ਰਿਤਸਰ ਤੋਂ ਆਏ? ਅੱਛਾ ਜੀ ਅੱਛਾ। ਉਹ ਇਮਰਾਨ ਖਾਨ ਤੇ ਸਿੱਧੂ ਭਾਈ ਨੇ ਪਾਕਿਸਤਾਨ ਜੁੜਾਇਆ ਤਾਂ ਕੋਈ ਨਹੀਂ ਜੋ ਕੰਮ ਕਰ ਗਏ ਬੇਸ਼ੱਕ ਬੜੀ ਗੱਲ ਇਹਦੇ ਵਿੱਚ ਕੋਈ ਹੈ ਨਹੀਂ ਕਿ ਬਹੁਤ ਵਧੀਆ ਰਿਹਾ ਸਾਨੂੰ ਆ ਕੇ ਇੱਥੇ ਬਹੁਤ ਖੁਸ਼ੀ ਮਿਲੀ ਆ ਜਾਣ ਦਾ ਦਿਲ ਨਹੀਂ ਕਰਦਾ ਤੁਹਾਨੂੰ। ਅੱਛਾ ਤੁਹਾਨੂੰ ਬਈ ਬਿਲਕੁਲ ਖੁਸ਼ੀ ਮਿਲੀ ਹੈ ਲੇਕਿਨ ਮੈਨੂੰ ਤੁਹਾਨੂੰ ਮਿਲ ਕੇ ਖਾਸ ਖੁਸ਼ੀ ਮਿਲੀ ਹੈ। ਉਹ ਕੀ ਹੈ ਮੈਂ ਇਹਨਾਂ ਨੂੰ ਛੋਟੇ ਸਰਦਾਰਾਂ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਉੱਧਰੋਂ ਬਾਕੀ ਸਾਡੇ ਬਜ਼ੁਰਗ ਤੇ ਆਉਂਦੇ ਨੇ ਸਿਆਣੇ ਲੋਕ ਤੇ ਆਉਂਦੇ ਨੇ ਲੇਕਿਨ ਨੌਜਵਾਨ ਲੋਕ ਯੰਗ ਜਨਰੇਸ਼ਨ ਜਿਹੜੀ ਹੈ ਉਹ ਨਹੀਂ ਆਉਂਦੀ। ਕਈਆਂ ਨੂੰ ਨਹੀਂ ਪਤਾ ਹੁਣ ਸਾਨੂੰ ਪਤਾ ਲੱਗਾ ਕਿਸੇ ਵੇਲੇ ਅਪਲਾਈ ਕਰ ਦਿੱਤਾ ਤੇ ਉਹ ਬੱਚੇ ਨੂੰ ਹਾਂ ਨਹੀਂ ਉਹਦੇ ਮੁਤਲਕ ਅਸੀਂ ਸੁਣਿਆ ਕਿ ਮੁਖਤਲਿਫ ਗੱਲਾਂ ਵੀ ਕਰਦੇ ਨੇ ਮੁਖਤਲਿਫ ਬਾਬਰੀ ਨੇ ਹਾਂਜੀ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਲੋਕ ਹੁੰਦੇ ਆ ਵਿੱਚ ਹਾਂਜੀ ਦੇਖੋ ਨਾ ਜਿਹੜੀ ਮੇਨ ਇਕੱਠੇ ਨਾ ਹੋਣੇ ਇਹ ਨਾ ਮੇਨ ਜਿਹੜਾ ਪਾਗ ਹੈ ਜਿਹੜਾ ਅਸੀਂ ਸੁਣਦੇ ਹਾਂ ਉਹ ਇਹ ਕਿ ਜਿਵੇਂ ਇੱਥੇ ਸਾਡੇ ਪੰਜਾਬ 'ਚ ਵੀ ਤੁਹਾਡੇ ਪੰਜਾਬ 'ਚ ਕਿ ਹਰ ਬੰਦਾ ਆਪਣੇ ਹਾਲਾਤ ਨੂੰ ਬਿਹਤਰ ਕਰਨਾ ਚਾਹੁੰਦਾ ਹੈ ਵਿਦੇਸ਼ੀ ਮੁਲਕਾਂ 'ਚ ਜਾਣਾ ਚਾਹੁੰਦਾ ਹੈ। ਅਸੀਂ ਸੁਣਦੇ ਹਾਂ ਕਿ ਜੀ ਉੱਥੇ ਕਿਹਾ ਜਾਂਦਾ ਕਿ ਅਗਰ ਪਾਕਿਸਤਾਨ ਦੀ ਚੀਜ਼ ਕਰਨਾ ਚਲੇ ਜਾਓ ਸਾਲ ਦੇ ਠੀਕ ਹੈ ਨਾ ਬਿਲਕੁਲ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਹਾਂ ਦੇਖੋ ਨਾ ਆਪਾਂ ਨੂੰ ਇਹ ਚੀਜ਼ ਦਾ ਕੋਈ ਨਹੀਂ ਅਸੀਂ ਫੋਰਨ ਹੋ ਕੇ ਆਏ ਹੋਏ ਹਾਂ ਫਿਰ ਅਪਲਾਈ ਵੀ ਕੀਤਾ ਫਿਰ ਜਾਵਾਂਗੇ ਕੋਈ ਪ੍ਰੋਬਲਮ ਅਸੀਂ ਦੇਖੋ ਨਾ ਫਿਰ ਹੋਣਾ ਦੁਬਾਰਾ ਵੀਜ਼ਾ ਲਵਾ ਕੇ ਆਉਣਾ ਫਿਰ ਇਹ ਹੁਣ ਅਸੀਂ ਜਾਣਾ ਵਾ ਜੱਥੇ ਦਾ ਵੀਜ਼ਾ ਲਵਾ ਫਿਰ ਉਹ ਵੀਜ਼ਾ ਲੱਗ ਕੇ ਆਉਣਾ ਵਾ ਸਾਨੂੰ ਕਈਆਂ ਨੇ ਕਿਹਾ ਕਿ ਵੀਜ਼ਾ ਨਹੀਂ ਲੱਗਦਾ ਜੀ ਮੈਂ ਕਿਹਾ ਕੋਈ ਨਹੀਂ ਨਾਲ ਜਿਹੜੀ ਚੀਜ਼ ਆਪਾਂ ਵੇਖਣੀ ਉਹਦੇ ਵੇਖਾਂਗੇ। ਅਸੀਂ ਦੇਖੋ ਨਾ ਮੈਂ ਜ਼ਾਤੀ ਤੌਰ ਤੇ ਵੀ ਕੋਈ ਮੁਲਕ ਪੜਿਆ ਕੋਈ ਮੇਰੇ ਬੱਚੇ ਨੇ ਉਹ ਵੀ ਮੇਰੇ ਬੰਦੇ ਲਾੜੇ ਉਹ ਤੇ ਸੋਚਦਾ ਵਾ ਮਤਲਬ ਕਿ ਜੇ ਕਹਿੰਦੇ ਆ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਓ ਹੋਰ ਕਈ ਕੰਟਰੀ ਦਾ ਵੀਜ਼ਾ ਨਹੀਂ ਲੱਗਦਾ ਤੇ ਉਹ ਪਾਕਿਸਤਾਨ ਵਾਲੇ ਕੈਨੇਡਾ ਆਸਟ੍ਰੇਲੀਆ ਨਹੀਂ ਜਾਂਦੇ ਬਿਲਕੁਲ ਨਹੀਂ ਲੱਗਦਾ। ਪਿਛਲੇ ਦਿਨਾਂ 'ਚ ਹੋਰ ਵੀ ਮੇਰੇ ਦੋਸਤ ਕੈਨੇਡਾ ਤੋਂ ਆਏ ਸਨ ਠੀਕ ਹੈ ਜੀ ਪਿਛਲੇ ਦਿਨਾਂ 'ਚ ਆਏ ਸੀ ਉਹਨਾਂ ਨੇ ਬੱਚੇ ਸਾਥ ਕੈਨੇਡਾ ਵੀ ਗਏ ਮੇਰਾ ਪਿੰਡ ਤੋਂ 15 ਕਿਲੋਮੀਟਰ ਰਵਾਂਗੇ ਇਨਸ਼ਾਅੱਲਾ ਰਵਾਂਗੇ। ਮੈਂ ਕਹਿੰਦਾ ਜੀ ਪਿਆਰ ਵੱਧਦਾ ਰਹੇ। ਅੱਜ ਦੀ ਉਮਰ 35 ਸਾਲ ਹੋ ਗਈ ਆ ਅੱਜ ਸਾਨੂੰ ਇਦਾਂ ਲੱਗਾ ਜਿਵੇਂ ਸਾਡੀਆਂ ਵਿਛੜੀਆਂ ਰੂਹਾਂ ਸਾਨੂੰ ਵਾਪਸ ਤੇ ਮਿਲੀਆਂ ਵਾ ਇੰਨਾ ਪਿਆਰ ਬਚਾ ਕੀ ਬਾਤ ਹੈ ਮਤਲਬ ਕਿ ਦਿਲੋਂ ਖੁਸ਼ੀ ਆ ਦਿਲੋਂ ਖੁਸ਼ ਮੈਂ ਕਹਿੰਦਾ ਕਿ ਅੱਛਾ ਤੁਸੀਂ ਇੱਕ ਹੋਰ ਗੱਲ ਕਰੋ ਤੁਸੀਂ ਇੱਕ ਗੱਲ ਤੇ ਗੌਰ ਕਰੋ ਇਹ ਸਾਰੀ ਇੱਜ਼ਤ ਸਾਰਾ ਮਾਣ ਸਨਮਾਨ ਤੁਹਾਡੀ ਪੱਗ ਨੂੰ ਜੇ ਤੁਸੀਂ ਪੱਗ ਲਾ ਕੇ ਫਿਰੋ ਇੱਥੇ ਠੀਕ ਹੈ ਨਾ ਜੀ ਤੁਸੀਂ ਸਾਡੇ ਵਰਗੇ ਹੋ ਜਾਓਗੇ ਹੁਣ ਤੁਸੀਂ ਇੰਨੀ ਗੁਜ਼ਰ ਜਾਓਗੇ ਦੂਸਰਾ ਤੁਹਾਡੇ ਕੋਲ ਲਾਉਂਦੇ ਹੋ ਇਹ ਪੱਗ ਜਿਹੜੀ ਹੈ ਨਾ ਇਹ ਪੱਗ ਪਾਕਿਸਤਾਨ ਪੰਜਾਬ ਛੇਲਾਂ ਤੇ ਪੰਜਾਬ 'ਚ ਜਿੱਥੇ ਵੀ ਨਜ਼ਰ ਆਉਂਦੀ ਹੈ ਨਾ ਲੋਕ ਇਹ ਤਾਂ ਲੱਗਦਾ ਕਿ ਜਿਵੇਂ ਕੋਈ ਆਪਣਾ ਵਿਛੜਿਆ ਖੁਸ਼ੀ ਤੁਹਾਡਾ ਮਾਂ ਦੇ ਪਿੱਛੇ ਜੀ
ਤੁਸੀਂ ਕੋ ਦੱਸੋ ਕਿਵੇਂ ਲੱਗਾ ਤੁਹਾਨੂੰ? ਤੁਸੀਂ ਵੀ ਅੰਮ੍ਰਿਤਸਰ ਤੋਂ ਆਏ ਹੋ? ਅੱਛਾ ਤੁਸੀਂ ਇੱਕ ਫੈਮਿਲੀ ਇੱਕ ਟੱਬਰ ਦੇ ਹੋ ਸਾਰੇ? ਸਾਡੀ ਪੂਰੀ ਫੈਮਿਲੀ ਆਈ ਹੈ ਜੀ। ਸਾਨੂੰ ਕੋਈ ਪ੍ਰੋਬਲਮ ਨਹੀਂ, ਆਪਾਂ ਛੋਟੇ ਬੱਚੇ ਤੋਂ ਲੈ ਕੇ ਸਿਆਣੇ ਬੰਦੇ ਸਾਰੀ ਫੈਮਿਲੀ ਲੈ ਕੇ ਆਏ ਆਪਣੇ ਨਾਲ। ਅਸੀਂ 20 ਆਏ ਹਾਂ ਜਦੋਂ ਮਾਤਾ ਜੀ ਉੱਥੇ ਦੇਖੀਆਂ ਹੋਈਆਂ ਵਾ। ਬੀਬੀਆਂ ਭੈਣਾਂ ਇੱਧਰ ਉੱਧਰ ਘੁੰਮਣ ਗਈਆਂ ਹੋਈਆਂ, ਸਾਨੂੰ ਕੋਈ ਪ੍ਰੋਬਲਮ ਜਿੱਥੇ ਮਰਜ਼ੀ ਜਾ ਬੈਠੇ ਅਸੀਂ ਆਪਣੀਆਂ ਸਿਸਟਰ ਨੂੰ ਵੀ ਨਹੀਂ ਕਿਹਾ ਕਿ ਤੁਸੀਂ ਨਾ ਜਾਓ, ਜਿੱਥੇ ਮਰਜ਼ੀ ਘੁੰਮ ਰਹੀਆਂ ਸਾਨੂੰ ਕੋਈ ਪ੍ਰੋਬਲਮ ਇਹ ਤੁਹਾਡਾ ਘਰ ਹੈ? ਬਿਲਕੁਲ ਘਰ ਹੈ ਇਹ। ਤੁਸੀਂ ਹੁਣ ਆ ਕੇ ਮਿਲੇ ਹੋਣਾ, ਅਸੀਂ ਉਸ ਤੋਂ ਬਾਅਦ ਪਿੱਛੇ ਵੀ ਗਏ ਹਾਂ। ਬੜਾ ਪਿਆਰ ਬਖਸ਼ਿਆ। ਬੜੇ ਜਾਣੇ ਆਏ ਆ, ਉਹਨਾਂ ਨੇ ਕਿਹਾ ਕਿ ਜਿੰਨੇ ਮਿਲ ਸਾਰਿਆਂ ਨਾਲ ਵੀਡੀਓ ਬਣਾ ਕੇ ਸੈਲਫੀਆਂ ਲੈ ਕੇ ਸਾਨੂੰ ਆ ਕੇ ਵਿਖਾਣੀਆਂ, ਜੇ ਨਾ ਵਿਖਾਈਆਂ ਤੇ ਤੁਹਾਨੂੰ ਕੁੱਟ ਬੜਾ ਪਿਆਰ ਹੈ ਜੀ, ਪਿਆਰ ਦਿਲੋਂ ਪਿਆਰ ਹੈ। ਇਹ ਅਜੇ ਅੰਦਰ ਨਹੀਂ ਗੱਲ ਅਸੀਂ ਕਦੇ ਹੀ ਜੀ ਮੈਨੂੰ ਗੁੱਸਾਣਾ ਕਿ ਸਾਰਿਆਂ ਨੇ ਆਪਣੀ ਫੈਮਿਲੀ ਨਾਲ ਕਈਆਂ ਨੇ ਦੇ ਨੰਬਰ ਲੈ ਲਏ WhatsApp ਦੇ ਵੀ। ਸਾਡੇ ਨਾਲ ਪਿਆਰ ਵਧਾਓ ਜ਼ਰੂਰ ਇਹ ਵਧਣਾ ਚਾਹੀਦਾ, ਪਿਆਰ ਵੀ ਵਧਣਾ ਚਾਹੀਦਾ। ਮਤਲਬ ਬਹੁਤ ਵਧੀਆ ਲੱਗਾ ਤੁਸੀਂ ਆਸ-ਪਾਸ ਆਪਣਾ ਕਲਮ ਬਣਾਓਗੇ ਤੇ ਤੁਸੀਂ ਅਗਲੀ ਵਾਰੀ ਜਦੋਂ ਆਓਗੇ ਨਾ ਇਹਦੇ ਨਾਲ ਤੁਹਾਡਾ ਤਾਲੁਕ ਹੋਏਗਾ, ਇਹਦੇ ਨਾਲ ਤੁਹਾਡੇ ਵਾਸਤੇ ਕੁਝ ਨਾ ਕੁਝ ਲਿਆਉਣਗੇ, ਬੱਚੇ ਨੂੰ ਲਿਆਉਣਗੇ, ਤੁਸੀਂ ਬੈਠ ਕੇ ਬੰਦੀ ਖੁਸ਼ੀ ਹੋਏਗੀ ਕਿ ਤੁਸੀਂ ਆਓ ਰਲ ਕੇ ਬੈਠ ਕੇ ਖਾ ਲਈਏ। ਪਿਆਰ ਦੀ ਗੱਲ ਪਿਆਰ ਦੀ ਗੱਲ ਹੈ। ਮੈਂ ਤੇ ਰਸਤਾ ਪੂਰਾ ਖੁੱਲੇ ਨਹੀਂ, ਪੂਰਾ ਪਿਆਰ ਵਧਾਈਏ। ਮੇਰੇ ਕੋਲ ਤੇ ਦੋਸਤ ਸੱਜਣ ਆਉਂਦੇ ਰਹਿੰਦੇ ਨੇ, ਮੇਰੇ ਕੋਲ ਬਾਹਰੋਂ ਕੈਨੇਡਾ ਤੋਂ ਵੀ ਆਉਂਦੇ ਨੇ, ਇੰਡੀਆ ਤੋਂ ਵੀ ਆਉਂਦੇ ਨੇ, ਤੇ ਮੇਰਾ ਆਪਣਾ ਵੀ ਪ੍ਰੋਗਰਾਮ ਹੈ, ਸ਼ਾਇਦ ਮੈਂ ਦੋਸਤ ਕੇ ਬਾਅਦ ਪ੍ਰੋਗਰਾਮ ਹੁਸ਼ਿਆਰਪੁਰ ਜਾਊਂਗਾ, ਤੁਸੀਂ ਵੀ ਥੋੜ੍ਹਾ ਜਿਹਾ ਇੱਕੋ ਕੰਮ ਹੈ ਤੇ ਸ਼ਾਇਦ ਉੱਥੇ ਵੀ ਜਾਊਂਗਾ। ਮੇਰੇ ਨਾਲ ਇਹ ਹੈ ਕਿ ਰਾਬਤਾ ਬਹੁਤ ਹੈ ਮੇਰਾ ਇੱਕ ਵਾਅਦਾ ਚੁੱਕੇ ਮੈਂ ਪੰਜਾਬੀ ਰਹੇਗਾ ਬਿਹਾਰੀ ਹੈ, ਮੇਰਾ ਬਹੁਤ ਰਾਬਤਾ ਯੂਕੇ USA ਕੈਨੇਡਾ ਤੇ ਮੇਰੇ ਕੋਲ ਫੈਮਿਲੀ ਆਉਂਦੀ ਨੇ, ਜਿਹੜੇ ਬਾਹਰੋਂ ਆਉਂਦੇ ਨੇ ਨਾ ਦੋਸਤ, ਉਹ ਮੈਂ ਉੱਥੇ ਜਦੋਂ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਪਿੰਡ ਲਾਇਆ, ਉਹ ਮੇਰੇ ਕੋਲ ਪਿੰਡ ਨਹੀਂ ਜਾਇਆ ਕਰਨੀ ਹੈ ਰੋਜ਼ ਕਰਦੇ ਨੇ। ਤੁਸੀਂ ਆਏ ਹੋ, ਬਹੁਤ ਚੰਗਾ ਲੱਗਾ। ਸਾਡੀ ਹੁਣ ਇੱਕੋ ਇੱਛਾ ਹੈਗੀ ਆਪਾਂ ਲੋਰ ਵੇਖਣਾ, ਜਿਹਨੇ ਲੋਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਵੇਖਿਆ। ਸਾਡੀ ਮਨ ਦੀ ਇੱਛਾ ਵੀ ਇਹੋ ਵਾ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਆਪਾਂ ਆਪਣੇ ਮੂੰਹ ਕਹਿੰਦੇ ਆਪਾਂ ਹੁਣ ਲੋਰ ਵੇਖਣਾ ਵਾ। ਨਹੀਂ ਮਹਾਰਾਜ ਨੇ ਦੀ ਮੈਨੂੰ ਸਾਨੂੰ ਬਹੁਤ ਇੱਛਾ ਹੈਗੀ ਹੈ, ਬਹੁਤ ਜ਼ਿਆਦਾ ਅੱਧੋਂ ਵੱਧ ਮੈਂ ਕਹਿੰਦਾ ਜੀ ਤੁਸੀਂ ਆਓ, ਮੋਸਟ ਵੈਲਕਮ। ਤੁਸੀਂ ਜਦੋਂ ਵੀ ਆਓਗੇ ਗੋਚੀਆਂ ਕਦਰਾਂ ਸਾਡਾ ਚੈਨਲ ਹੈ, ਅਸੀਂ ਚੈਨਲ ਤੋਂ ਰਾਤੇ ਚਲਾਵਾਂਗਾ ਤੁਹਾਡਾ ਜਿਹੜੀ ਹੈ ਨਾ ਜੀ ਹਰ ਜਗ੍ਹਾ ਕਿਤੇ ਵੀ ਤੁਸੀਂ ਹੋਵੇ ਜਿੱਥੇ ਤੁਹਾਨੂੰ ਮਿਲਾਂਗੇ ਸਭ ਦੋਸਤ ਮਿਲਦੇ ਨੇ। ਔਰ ਯਕੀਨ ਕਰੋ ਕਿ ਇੰਨਾ ਮਨ ਰਾਜ਼ੀ ਹੁੰਦਾ ਹੈ, ਯਾਨੀ ਕਿ ਸਾਡਾ ਠੀਕ ਹੈ ਨਾ, ਤੁਹਾਡਾ ਵੀ ਬਹੁਤ ਹੁੰਦਾ ਫਿਰ ਆਮ ਜਿਹੜਾ ਬੰਦਾ ਨਾ ਸਾਡਾ ਆਮ ਬੰਦਾ ਉਹਨੂੰ ਵੀ ਜਦੋਂ ਪਤਾ ਲੱਗਦਾ ਨਾ ਉਹ ਵੀ ਮਿਲ ਕੇ ਇੰਨਾ ਰਾਜ਼ੀ ਹੁੰਦਾ ਹੈ, ਘਰ ਜਾ ਕੇ ਤੁਹਾਡੀਆਂ ਗੱਲਾਂ ਕਰਦੇ ਨੇ। ਅਸੀਂ ਤੁਹਾਡੀਆਂ ਕਰਨੀਆਂ, ਤੁਸੀਂ ਸਾਡੀਆਂ ਹੁਣੇ ਲੋਕਾਂ ਕਹੀ ਜਾਂਦੇ ਕਿ ਸਾਡੇ ਮਤਲਬ ਕਿ ਘਰ ਨੇ ਸਾਨੂੰ ਬਹੁਤ ਵਧੀਆ ਲੱਗਾ। ਜਿੰਨੇ ਵੀ ਪਿਆਰ ਇਹਨਾਂ ਦਿੱਤਾ ਵਾ ਕਿਤੇ ਨਹੀਂ ਇੰਨਾ ਪਿਆਰ ਸਾਡੀ ਆਪਣੀ ਨਹੀਂ ਦਿੰਦੇ ਜੀ ਜਿੰਨਾ ਤੁਸੀਂ ਦੇ ਰਹੇ। ਸਹੀ ਗੱਲ ਅਸੀਂ ਤੇ ਇਹ ਗੱਲ ਬੜੀ ਦਿਲੋਂ ਉਧਰ ਵਾਲੇ ਇੰਨਾ ਕਰ ਨਹੀਂ ਸਕਦੇ ਜਿੰਨਾ ਇੱਧਰ ਦਾ ਕਰ ਬੜੀ ਗੱਲ ਹੈ, ਤੁਹਾਡਾ ਵੱਡਾ ਪਨ ਹੈ। ਹਾਂਜੀ ਕਰੋ ਦੇਖੋ ਨਾ, ਇਹ ਕੋਈ ਛੋਟੀ ਗੱਲ ਨਹੀਂ, ਇਹ ਵੱਡਾ ਪਨ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਜੀ ਉਹ ਜਿੰਨਾ ਤੁਸੀਂ ਕਰ ਰਹੇ ਹੋ ਸਾਡੇ ਵਾਸਤੇ ਸਾਨੂੰ ਇੰਨਾ ਉਧਰ ਨਹੀਂ ਮਿਲਦਾ। ਤੇ ਇਹ ਮੈਂ ਸਮਝਦਾ ਕਿ ਇਹ ਤੁਹਾਡਾ ਇਹ ਗੁਰੂਆਂ ਦੀ ਇਹ ਬਾਬਿਆਂ ਦੀ ਮਿਹਰ ਹੈ ਕਿ ਜਿਵੇਂ ਬੱਚਾ ਵਿਛੜਿਆ ਮੈਂ ਸਾਡੇ ਗੁਰੂ ਸੀ, ਸਾਡੇ ਪੀਰ ਸੀ, ਸਾਡੇ ਵੀਰ ਸੀ। ਦੇਖੋ ਨਾ ਬੱਚਾ ਆਪਣੇ ਪਿਓ ਨੂੰ ਸੋਚਣ ਵਾਲੀ ਗੱਲ ਇਹ ਹੈ ਕਿ ਬਾਬਿਆਂ ਇੱਥੇ ਆ ਕੇ ਡੇਰਾ ਕਿਉਂ ਲਾਇਆ? ਉਹਨਾਂ ਦੀ ਮਰਜ਼ੀ ਸੀ। ਉਹਨਾਂ ਨੂੰ ਇਸ ਧਰਤੀ 'ਚੋਂ ਖੁਸ਼ਬੂ ਆਈ ਨਾ, ਉਹਨਾਂ ਨੇ ਖੇਤੀ ਪਿਆਰ ਕੀਤੀ ਦੀ, ਇੱਥੇ ਖੇਤੀ ਕੀਤੀ ਹੈ, ਇਹਨਾਂ ਨੂੰ ਇੱਥੇ ਖੁਸ਼ਬੂ ਆਈ ਪਿਆਰ ਦੀ, ਤੇ ਤੁਹਾਨੂੰ ਇੱਥੇ ਪਿਆਰ ਹੀ ਮਿਲਣਾ ਹੈ। ਜਿੰਨੀ ਕਰੋਗੇ ਪਿਆਰ ਹੀ ਮਿਲਣਾ ਹੈ। ਪਿਆਰ ਦਵਾਂਗੇ ਤੇ ਪਿਆਰ ਮਿਲੇਗਾ ਜੀ। ਸਹੀ ਗੱਲ ਹੈ ਜੀ, ਆਪਾਂ ਬਹੁਤ ਪਿਆਰ ਹੀ ਪਿਆਰ। ਚਾਹੁੰਦੇ, ਆਪਾਂ ਚਾਹੁੰਦੇ ਵੀ ਪਿਆਰ। ਬਹੁਤ ਪਿਆਰ ਮਿਲਿਆ ਜੀ ਬਿਲਕੁਲ ਤੁਸੀਂ ਦਿੱਤਾ ਬੜਾ, ਹੁਣ ਤੁਸੀਂ ਕੱਲ ਨੂੰ ਸਾਡੇ ਕੋਲ ਹੈਗੀ, ਤੂੰ 10 ਗੁਣਾ ਵੱਧ ਦਵਾਂਗੇ ਤੁਹਾਨੂੰ ਖੁਸ਼ ਲੱਗੇ ਬਾਬਾ ਜੀ ਦੀ ਤੁਹਾਡੇ ਤੋਂ ਮਿਹਰ ਨੇ। ਤੁਸੀਂ ਵਾਰ-ਵਾਰ ਜਾਂਦੇ ਹੋ। ਸਾਡੀ ਇੱਕ ਵਾਰ ਦਾਸ ਹੈ, ਹੁਣ ਲੋੜ ਦਿਖਾ ਦਿਓ ਸਾਨੂੰ। ਤੁਹਾਨੂੰ ਜਨਾਬ ਤੁਸੀਂ ਸਾਡੇ ਲਾਇਕ ਜੋ ਹੁਕਮ ਹੈ, ਸਾਡੇ ਲਾਇਕ ਸਾਡਾ ਇੱਕੋ ਹੀ ਹੁਕਮ ਹੈ ਜੀ। ਤੁਸੀਂ ਦੱਸੋ ਅਸੀਂ ਜਿੰਨੇ ਜਗ੍ਹਾ ਮੇਰਾ ਨੰਬਰ ਲੈਣਾ ਰੱਖ ਲਵੋ, WhatsApp ਤੇ ਜੋ ਵੀ ਹੈ ਮੇਰਾ ਰਾਬਤਾ ਰੱਖੋ, ਜੋ ਅਸੀਂ ਇੱਥੇ ਤੁਹਾਡੇ ਵਾਸਤੇ ਕਰਾਂਗੇ ਕਰ ਸਕਦੇ ਹੋ। ਭਾਜੀ ਆਪਾਂ ਅਰਦਾਸ ਕਰ ਰਹੇ ਆਪਾਂ ਹੁਣ ਇਸ ਟਾਈਮ ਦੀ ਸੀ, ਸਾਨੂੰ ਮਾਰੇ ਤੇ ਸਾਰੇ ਗੁਰਦੁਆਰੇ ਨੂੰ ਦੱਸੇ ਨਾ ਜਿੰਨੇ ਵੀ ਇੱਥੇ ਹੈਗੇ ਬਣਾਉਂਦੇ ਸੀ। ਰਾਮਦਾਸ ਜੀ ਤੁਹਾਡਾ ਜਨਮ ਦਿਨ ਇੱਥੇ ਹੈਗਾ। ਹਾਂਜੀ ਬਿਲਕੁਲ ਬਿਲਕੁਲ ਜੀ। ਚਲੋ ਆਪਾਂ ਉਹਨਾਂ ਦੀ ਪਿਛਲੀਆਂ ਨੂੰ ਜ਼ਰੂਰ ਮਿਲਣਾ ਚਾਹਾਂਗੇ। ਲੋ ਜੀ ਮਿੱਤਰੋ, ਗੱਲਬਾਤ ਕੀਤੀ ਹੈ, ਤੁਸੀਂ ਸੁਣਿਆ, ਤੁਸੀਂ ਵੇਖਿਆ ਕਿ ਸਾਡੇ ਵੀਰ ਮੇਰੇ ਦੇ ਨਿੱਕੇ ਵੀਰ ਨੇ, ਇਹ ਕਿੰਨੇ ਖੁਸ਼ ਹੋ ਰਹੇ ਨੇ। ਇਹਨਾਂ ਦੀ ਇਹ ਖੁਸ਼ੀਆਂ ਜਿਹੜੀਆਂ ਨੇ ਇਹਨਾਂ ਦੇ ਚਿਹਰਿਆਂ ਤੋਂ ਨਜ਼ਰ ਆ ਰਹੀਆਂ ਨੇ, ਚਮਕਦੀਆਂ ਨਜ਼ਰ ਆ ਰਹੀਆਂ ਨੇ ਕਿ ਇੱਥੇ ਆ ਕੇ ਇੱਕ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਆਪਣੇ ਸਭ ਤੋਂ ਵੱਡੇ ਗੁਰੂ ਦੇ ਸਥਾਨ 'ਤੇ ਆਏ ਨੇ। ਇੱਥੇ ਉਹਨਾਂ ਆ ਕੇ ਮੱਥਾ ਟੇਕਿਆ, ਉਹਨਾਂ ਨੂੰ ਰੂਹਾਨੀ ਖੁਸ਼ੀ ਮਿਲੀ ਹੈ। ਲੇਕਿਨ ਰੂਹਾਨੀ ਖੁਸ਼ੀ ਦੇ ਨਾਲ ਨਾਲ ਜਿਹੜੀ ਉਹਨਾਂ ਨੂੰ
ਇੱਕ ਦੂਜੇ ਨੂੰ ਮਿਲ ਕੇ ਜਿਹੜੀ ਖੁਸ਼ੀ ਮਿਲੀ ਹੈ ਉਹਦਾ ਵੀ ਕੋਈ ਹਿਸਾਬ ਨਹੀਂ, ਉਹਦਾ ਵੀ ਕੋਈ ਅੰਤ ਨਹੀਂ, ਉਹਨਾਂ ਵੀ ਅਖੀਰ ਮਿਲੀ ਹੈ। ਔਰ ਇਹ ਖੁਸ਼ੀ ਉਹਨਾਂ ਦੀ ਨਜ਼ਰ ਆ ਰਹੀ ਹੈ, ਚਿਹਰੇ ਤੇ ਨਜ਼ਰ ਆ ਰਹੀ ਹੈ, ਜਦੋਂ ਗੱਲ ਕਰਦੇ ਨੇ ਨਜ਼ਰ ਆ ਰਹੀ ਹੈ। ਤੇ ਇਹ ਮੈਂ ਸਮਝਦਾ ਕਿ ਗੌਰਮੈਂਟ ਆਫ ਪਾਕਿਸਤਾਨ ਔਰ ਬਿਲਖਸੂਸ ਇਮਰਾਨ ਖਾਨ ਤੇ ਆਪਣੇ ਸਿੱਧੂ ਭਾਈ ਦਾ ਇਹ ਬਹੁਤ ਵੱਡਾ ਉਹਨਾਂ ਦਾ ਕਾਰਨਾਮਾ ਹੈ ਕਿ ਉਹਨਾਂ ਇਹ ਸਾਰਾ ਕੀ ਅੰਦਰ ਸਿਸਟਮ ਬਣਾਇਆ ਹੈ, ਇਹ ਲਾਂਘਾ ਖੁੱਲ੍ਹਿਆ ਤੇ ਭੈਣ ਭਰਾ ਇੱਕ ਦੂਜੇ ਨੂੰ ਮਿਲਦੇ ਪਏ ਨੇ। ਔਰ ਅਸੀਂ ਸਮਝਦੇ ਕਿ ਇਹ ਸਾਡੇ ਨੌਜਵਾਨ ਲੋਕ ਨੇ। ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਉਦੋਂ ਹੁੰਦੀ ਹੈ ਕਿ ਜਦੋਂ ਸਾਡੇ ਵੱਲ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਨੌਜਵਾਨ ਲੋਕ ਆਉਂਦੇ ਨੇ, ਉਹ ਆ ਕੇ ਸਾਨੂੰ ਮਿਲਣ, ਚੁੱਕੇ ਉਹਨਾਂ ਨਾਲ ਤਾਲੁਕ ਡਿਵੈਲਪ ਹੁੰਦਾ। ਸਾਡੇ ਜਦੋਂ ਬਜ਼ੁਰਗ ਮਿਲਦੇ ਨੇ, ਵੱਡੇ ਲੋਕ ਵੱਡੇ ਮਿਲਦੇ ਨੇ, ਉਹਨਾਂ ਨਾਲ ਅਸੀਂ ਆਪਣੀਆਂ ਪੁਰਾਣੀਆਂ ਗੱਲਾਂ ਸਾਂਝੀਆਂ ਕਰਨੇ ਆ, ਦੁੱਖ ਸਾਂਝੇ ਕਰਨੇ ਆ, ਇਸ ਵਾਸਤੇ ਕਿ ਸਾਡੀ ਰਹਿਤਲ ਇੱਕ ਸੀ, ਸਾਡਾ ਵਸੇਬ ਇੱਕ, ਅਸੀਂ ਇੱਕ ਜਿਹੀ ਜਗ੍ਹਾ ਤੇ ਰਹਿੰਦੇ ਰਹੇ ਹਾਂ, ਇੱਕ ਟਾਈਪ ਦਾ ਸਾਡਾ ਉੱਠਣਾ ਬੈਠਣਾ ਹੈ ਤੇ ਉਹਨਾਂ ਨਾਲ ਮਿਲ ਕੇ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਔਰ ਮੈਂ ਅੱਜ ਦਾ ਸਪੈਸ਼ਲ ਨੌਜਵਾਨ ਲੋਕ ਤੁਸੀਂ ਵੇਖ ਰਹੇ ਹੋ, ਔਰ ਇਹ ਇੱਕ ਆਮ ਗੱਲ ਹੈ, ਲੋਕ ਕਹਿੰਦੇ ਨੇ ਕਿ ਜੀ ਉੱਧਰੋਂ ਨੌਜਵਾਨ ਨਹੀਂ ਆਉਂਦੇ, ਇਹ ਤੁਹਾਡੇ ਸਾਹਮਣੇ ਨੇ ਸਾਰੇ ਦੋਸਤ, ਵੇਖੋ ਬੱਚੇ ਨੇ, ਜਵਾਨ ਨੇ, ਬੱਚਿਆਂ ਤੱਕ ਆਏ ਨੇ। ਤੇ ਇੰਝ ਹੀ ਤੁਸੀਂ ਵੇਖੋਗੇ ਆਉਣ ਵਾਲੇ ਵਕਤ 'ਚ ਇਨਸ਼ਾਅੱਲਾ ਇਹਨਾਂ ਤੋਂ ਛੋਟੇ ਵੀ ਆਉਣਗੇ, ਵੱਡੇ ਵੀ ਆਉਣਗੇ। ਤੇ ਇਹ ਸਿਲਸਿਲਾ ਜਿਹੜਾ ਸ਼ੁਰੂ ਹੋਇਆ ਹੈ, ਇਹ ਰਹਿੰਦੀ ਦੁਨੀਆ ਤੱਕ ਇਹ ਮੁਹੱਬਤਾਂ ਇੰਝ ਹੀ ਚੱਲਣਗੀਆਂ, ਇੰਝ ਹੀ ਕਾਇਮ ਰਹਿਣਗੀਆਂ। ਅਸੀਂ ਇੰਝ ਹੀ ਇੱਕ ਦੂਜੇ ਨੂੰ ਜੀਆਂ ਨੂੰ ਕਹਿੰਦੇ ਰਹਿਣਾ, ਕਿ ਗੱਲ ਨਾਲ ਲਾਉਂਦੇ ਰਹਾਂਗੇ, ਇੱਕ ਦੂਜੇ ਦੀ ਸੇਵਾ ਕਰਦੇ ਰਹਾਂਗੇ। ਔਰ ਇਹੋ ਹੀ ਕਿਉਂਕਿ ਅਸੀਂ ਮੁਸਲਮਾਨ, ਸਾਨੂੰ ਵੀ ਅੱਲਾ ਦਾ ਵੀ ਇਹੋ ਹੀ ਹੁਕਮ ਹੈ, ਅੱਲਾ ਦੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਵੀ ਇਹੀ ਹੁਕਮ ਹੈ, ਕਿਉਂਕਿ ਉਹ ਦੁਨੀਆ ਤੇ ਰਹਿਮਤੁਲ ਆਲਮੀਨ ਬਣ ਕੇ ਆਏ। ਉਹ ਸਿਰਫ ਮੁਸਲਮਾਨਾਂ ਦੇ ਨਬੀ ਨਹੀਂ ਸਨ ਬਣ ਕੇ ਆਏ, ਉਹ ਸਾਰਿਆਂ ਦੇ ਬਣ ਕੇ ਆਏ। ਇਵੇਂ ਬਾਬਾ ਗੁਰੂ ਨਾਨਕ ਜੀ ਵੀ ਇਨਸਾਨੀਅਤ ਦਾ ਦਰਸ ਦਿੱਤਾ, ਇਨਸਾਨੀਅਤ ਦੇ ਨਾਲ ਇੱਕ ਦੂਜੇ ਤੋਂ ਮੁਹੱਬਤ ਕਰਨ ਦਾ ਦਰਸ ਦਿੱਤਾ ਹੈ। ਲਿਹਾਜ਼ਾ ਇਹੋ ਹੀ ਸਭ ਤੋਂ ਵੱਡੀ ਇਬਾਦਤ ਹੈ ਸਾਡੀ। ਅੱਲਾ ਦੀ ਜ਼ਾਤ ਵੀ ਕਹਿੰਦੀ ਹੈ ਕਿ ਤੁਸੀਂ ਮੇਰੀ ਇਬਾਦਤ 'ਚ ਕੋਈ ਕਮੀ ਕਰੋਗੇ ਮੈਂ ਤੁਹਾਨੂੰ ਮਾफ़ ਕਰ ਦਿਆਂਗਾ, ਲੇਕਿਨ ਅਗਰ ਤੁਸੀਂ ਹਕੂਕੁਲ ਇਬਾਦ ਦੂਸਰਿਆਂ ਦੇ ਸੱਜਣਾਂ ਦੇ ਹਕੂਕ ਪੂਰੇ ਨਹੀਂ ਕਰੋਗੇ ਤੇ ਫਿਰ ਮੈਂ ਤੁਹਾਨੂੰ ਮਾਫ਼ ਨਹੀਂ ਕਰਾਂਗਾ। ਤੇ ਇਹ ਚੂੰਕਿ ਹਕੂਕੁਲ ਇਬਾਦ ਨੇ, ਅਸੀਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ, ਇੱਕ ਦੂਜੇ ਦੀ ਇੱਜ਼ਤ ਕਰਨੇ, ਇਨਸਾਨੀਅਤ ਦੇ ਹਿਸਾਬ ਨਾਲ ਇੱਕ ਦੂਜੇ ਨਾਲ ਪੇਸ਼ ਆਉਂਦੇ ਹਾਂ। ਤੇ ਅਸੀਂ ਤੁਹਾਨੂੰ ਜਨਾਬ ਫੇਰ ਜੀ ਆਏ ਤੇ ਬੜੀ ਖੁਸ਼ੀ ਹੈ ਤੁਹਾਡੇ ਨਾਲ ਗੱਲ ਕਰਕੇ। ਅੱਲਾ ਕਰੇ ਤੁਸੀਂ ਬਾਰ-ਬਾਰ ਆਓ, ਤੁਸੀਂ ਲਾਹੌਰ ਵੀ ਆਓ, ਤੁਸੀਂ ਲਾਹੌਰ ਵੀ ਸਾਨੂੰ ਮਿਲੋ, ਠੀਕ ਹੈ ਜੀ। ਤੁਸੀਂ ਨਨਕਾਣਾ ਸਾਹਿਬ ਆਓ, ਨਮੂਤੇ ਵੀ ਮਿਲੋ, ਕਿਤੇ ਵੀ ਆਓ, ਅਸੀਂ ਇਨਸ਼ਾਅੱਲਾ ਤੁਹਾਨੂੰ ਜੀ ਆਇਆਂ ਨੂੰ ਕਹਾਂਗੇ। ਬੇਸ਼ੱਕ ਜੀ, ਬੇਸ਼ੱਕ। ਉਹ ਤੁਸੀਂ ਦੇਖੋ ਮੇਰੇ ਕੋਲ ਹੈਗਾ ਜੀ ਕੋਈ ਪਿਛਲੇ ਸਾਲ ਨੰਬਰ ਜਿਹਨਾਂ ਮੇਰੇ ਦੋਸਤ ਨੇ, ਮੇਰੇ ਸਾਥੀ ਨੇ, ਬਹੁਤ ਮੇਰੇ ਅੱਛੇ ਦੋਸਤ ਨੇ, ਬਲਵੀਰ ਸਿੰਘ ਪਾਵੜਾ, ਉਹ ਉਹਨਾਂ ਦੀ ਪਤਨੀ, ਉਹਨਾਂ ਦੇ ਬੱਚੇ ਸਾਰੇ ਹੀ ਆਏ। ਤੇ ਉਦੋਂ ਪੁਰਾਣਾ ਸਾਰਾ ਹੀ ਗੁਰਦੁਆਰਾ ਪਹਿਲਾਂ ਹੀ ਸੀ। ਅੱਛਾ, ਉਹ ਮੈਂ ਇਹਨਾਂ ਨੂੰ ਅੰਦਰ ਇੱਥੇ ਲਿਆ ਕੇ ਬੈਠੇ, ਅਸੀਂ ਮਿਲੇ ਤੇ ਗੱਪਸ਼ਾ ਮਾਰੀ। ਮੈਂ ਹੁਣ ਜਦੋਂ ਤਿਆਰ ਹੋਇਆ ਨਾ ਤੇ ਮੈਂ ਉਹਨਾਂ ਨੂੰ ਤਸਵੀਰਾਂ ਜਿਹੜੀਆਂ ਨੇ WhatsApp ਦਿੱਤੀਆਂ, ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਇੰਨੀ ਦੇਰ ਕੀ ਯਾਰ ਇਹ ਉਹੀ ਜਗ੍ਹਾ ਜਿੱਥੇ ਅਸੀਂ ਬਹਿ ਕੇ ਆਏ ਸੀ, ਹੋ ਗਿਆ ਸੀ, ਉਹਦੇ ਹੋਈ ਨਹੀਂ। ਤੇ ਦੇਖੋ ਨਾ ਇੰਨੀ ਇਹ ਮਸ਼ੀਨ ਦਾ ਕੰਮ ਨਹੀਂ ਹੈ, ਇਹ ਜਜ਼ਬੇ ਦਾ ਕੰਮ ਹੈ, ਇਹ ਦਿਲਾਂ ਦਾ ਕੰਮ ਹੈ, ਅੰਦਰ ਦਾ ਕੰਮ ਹੈ। ਮਸ਼ੀਨਾਂ 'ਚ ਬਹੁਤ ਟਾਈਮ ਲੱਗ ਜਾਂਦੀ ਹੈ, ਜਦੋਂ ਮਸ਼ੀਨ ਕੰਮ ਕਰੇ ਨਾ ਬਹੁਤ ਛੇਤੀ ਕੰਮ ਹੁੰਦਾ ਹੈ ਜੀ। ਮਸ਼ੀਨ ਨਾਲ ਜਦੋਂ ਤੁਹਾਡੇ ਦਿਲ ਵੀ ਲੱਗੇ ਹੋਣ ਨਾ ਜੀ ਤੇ ਫਿਰ ਕੰਮ ਜਲਦੀ ਹੁੰਦਾ ਹੈ। ਨਾ ਮੇਰੀ ਮਿਠਾਈ ਨੂੰ ਹਮੇਸ਼ਾ ਆਪਣੀ ਮਿਹਰ ਰੱਖੇ, ਤੁਹਾਨੂੰ ਬੜੀ ਖੁਸ਼ੀ ਹੋਈ ਹੈ। ਔਰ ਮਤਲਬ ਹੁਣ ਇਜਾਜ਼ਤ, ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਏਗੀ ਪ੍ਰੋਗਰਾਮ।